अस्सलाम वालेकुम जी। पंजाबी रिवाइवल ਦੇ ਵਿੱਚ ਮੈਂ ਆਪਣੇ ਪੰਜਾਬੀ ਬੋਲਣ ਤੇ ਸਮਝਣ ਵਾਲੇ ਸੱਜਣਾਂ ਨੂੰ ਖੁਸ਼ ਆਮਦੀਦ ਕਹਿਣਾ। ਸੱਜਣੋ, ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਮੁਲਕ ਦੇ ਵਿੱਚ ਇੱਕ ਬਹਿਸ ਰਹਿੰਦੀ ਆ, ਲੋਕੀ ਇਹ ਗੱਲਾਂ ਬਾਤਾਂ ਕਰਦੇ ਆ ਕਿ ਜੀ ਮੁਲਕ ਦੇ ਵਿੱਚ ਸਦਾਰਤੀ ਨਿਜ਼ਾਮ ਹੋਣਾ ਚਾਹੀਦਾ ਜਾਂ ਜਿਹੜਾ ਮੌਜੂਦਾ ਨਿਜ਼ਾਮ ਆ ਜਿਹਨੂੰ ਪਾਰਲੀਮੈਂਟਰੀ ਸਿਸਟਮ ਇੰਗਲਿਸ਼ ਵਿੱਚ ਕਹਿੰਦੇ ਆ ਜਾਂ ਉਰਦੂ ਵਿੱਚ ਅਸੀਂ ਪਾਰਲੀਮਾਨੀ ਨਿਜ਼ਾਮ ਕਹਿੰਦੇ ਆ, ਇਹ ਹੋਣਾ ਚਾਹੀਦਾ। ਸੱਜਣੋ, ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਆਪਣੇ ਜੱਟ ਭਰਾਵਾਂ ਨੂੰ ਕਿ ਜਮਹੂਰੀਅਤ ਕੀ ਹੁੰਦੀ ਆ, ਯਾਨੀ ਡੈਮੋਕ੍ਰੇਸੀ ਕੀ ਹੈ। ਮੌਜੂਦਾ ਦੁਨੀਆ ਦੇ ਵਿੱਚ ਜਿਹੜੀ ਇਹ ਡੈਮੋਕ੍ਰੇਸੀ ਆ, ਇਸ ਨਿਜ਼ਾਮ ਨੂੰ ਚਲਾਉਣ ਵਾਸਤੇ ਦੋ ਤਰੀਕੇ ਆ। ਉਹਨਾਂ ਨੂੰ ਅਸੀਂ ਇੱਕ ਤਰੀਕੇ ਨੂੰ ਸਦਾਰਤੀ ਨਿਜ਼ਾਮ ਕਹਿੰਦੇ ਹਾਂ, ਇੱਕ ਤਰੀਕੇ ਨੂੰ ਅਸੀਂ ਪਾਰਲੀਮਾਨੀ ਨਿਜ਼ਾਮ ਕਹਿੰਦੇ ਹਾਂ। ਸਾਡੇ ਹੁਣ ਮੁਲਕ ਦੇ ਵਿੱਚ ਜਿਹੜਾ ਨਿਜ਼ਾਮ ਹੈਗਾ ਉਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਜੀ ਉਹ ਪਾਰਲੀਮਾਨੀ ਨਿਜ਼ਾਮ ਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇਸ ਜਮਹੂਰੀਅਤ ਨੂੰ ਚਲਾਉਣ ਲਈ ਜਾਂ ਜਮਹੂਰੀ ਨਿਜ਼ਾਮ ਰਾਜ ਕਰਨ ਲਈ ਜਿਹੜਾ ਨਿਜ਼ਾਮ ਆ ਉਹਨੂੰ ਸਦਾਰਤੀ ਨਿਜ਼ਾਮ ਕਿਹਾ ਜਾਂਦਾ, ਜਾਂ ਇੰਗਲਿਸ਼ ਵਿੱਚ ਉਹਨੂੰ ਉਹ ਕਹਿੰਦੇ ਆ ਜੀ ਇਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਆ। ਅਤੇ ਇਹਨਾਂ ਦੋਵਾਂ ਦੇ ਵਿੱਚ ਫ਼ਰਕ ਦਾ ਸਾਡੇ ਲੋਕਾਂ ਨੂੰ ਨਹੀਂ ਪਤਾ ਹੁੰਦਾ। ਲੋਕ ਆਮ ਤੌਰ 'ਤੇ ਗੱਲਾਂ ਬਾਤਾਂ ਕਰਦੇ ਆ, ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ। ਇਹਨਾਂ ਦਰਮਿਆਨ ਬੁਨਿਆਦੀ ਕੀ ਫ਼ਰਕ ਆ, ਅੱਜ ਮੈਂ ਉਹ ਆਪਣੇ ਸੱਜਣਾਂ ਨੂੰ, ਦੋਸਤਾਂ ਨੂੰ, ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲੇ ਅਸੀਂ ਦੇਖ ਲੈਂਦੇ ਹਾਂ ਜਿਹੜਾ ਸਾਡਾ ਨਿਜ਼ਾਮ ਆ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ, ਉਹ ਪਾਰਲੀਮਾਨੀ ਨਿਜ਼ਾਮ ਆ। ਕਿਸੇ ਵੀ ਮੌਜੂਦਾ ਦੁਨੀਆ ਵਿੱਚ ਕਿਸੇ ਵੀ ਜਿਹੜੀ ਰਿਆਸਤ ਹੈ ਨਾ, ਉਹਨੂੰ ਚਲਾਉਣ ਵਾਸਤੇ ਤਿੰਨ ਕਿਸਮ ਦੇ ਜਿਹੜੇ ਆ ਨਾ ਉਹ ਅਦਾਰੇ ਹੁੰਦੇ ਆ, ਜਿਹਦੇ ਵਿੱਚ ਇੱਕ ਸਾਡੀ ਅਦਾਲਤ ਹੁੰਦੀ ਹੈ, ਜਿਹਦੇ ਵਿੱਚ ਸਾਡੇ ਜੱਜ ਸਾਹਿਬਾਨ ਆ। ਜਿੱਦਾਂ ਸਾਡੇ ਮੁਲਕ ਦੇ ਵਿੱਚ ਜ਼ਿਲ੍ਹੀ ਅਦਾਲਤਾਂ ਹੈਗੀਆਂ, ਇਸੇ ਤਰ੍ਹਾਂ ਫਿਰ ਹਾਈ ਕੋਰਟਾਂ ਹੁੰਦੀਆਂ, ਫਿਰ ਇੱਕ ਵੱਡੀ ਅਦਾਲਤ ਆ ਜਿਹਨੂੰ ਸੁਪਰੀਮ ਕੋਰਟ ਕਿਹਾ ਜਾਂਦਾ। ਇੱਕ ਤਾਂ ਇਹ ਅਦਾਲਤਾਂ ਦਾ ਇਹ ਕਹਿ ਲਓ ਇੱਕ ਅਦਾਰਾ ਹੁੰਦਾ। ਦੂਸਰਾ ਅਦਾਰਾ ਉਹ ਹੁੰਦਾ ਜਿੱਥੇ ਕਾਨੂੰਨ ਸਾਜ਼ੀ ਹੁੰਦੀ ਆ। ਉਹ ਕੀ ਆ? ਸਾਡੀ ਅਸੈਂਬਲੀ ਆ, ਜਿੱਥੇ ਅਸੀਂ ਆਪਣੇ ਜਿਹੜੇ ਹੈਗੇ ਆ ਲੋਕ, ਸਾਡੇ ਪਸੰਦ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਅਸੀਂ ਵੋਟ ਪਾ ਦਿੰਦੇ ਹਾਂ ਅਤੇ ਉਹ ਉੱਥੇ ਜਾ ਕੇ ਬਹਿ ਕੇ ਸਾਡੇ ਲਈ, ਸਾਡਾ ਮੁਲਕ ਚਲਾਉਣ ਲਈ ਸਾਡੀ ਕਾਨੂੰਨ ਸਾਜ਼ੀ ਕਰਦੇ ਆ ਅਤੇ ਸਾਡਾ ਮੁਲਕ ਕਿੱਦਾਂ ਚੱਲਣਾ ਇਹ ਤੈਅ ਕਰਦੇ ਆ। ਤੀਸਰੀ ਜਿਹੜੀ ਸ਼ੈ ਹੁੰਦੀ ਆ ਉਹ ਹੁੰਦੀ ਆ ਇੰਤਜ਼ਾਮੀਆ। ਉਹ ਇੰਤਜ਼ਾਮੀਆ ਕੀ ਆ? ਇੰਤਜ਼ਾਮੀਆ ਦੇ ਵਿੱਚ ਸਾਡਾ ਇਹ ਹੁੰਦਾ ਕਿ ਜਿਹੜਾ ਉਹ ਕਾਨੂੰਨ ਬਣਾਉਂਦੇ ਆ, ਜਿਹੜੀ ਵੀ ਪਾਲਿਸੀ ਆ ਉਹਨੂੰ ਕਿੱਦਾਂ ਲੈ ਕੇ ਜਿਹੜਾ ਨਾ ਅਮਲੀ ਜਾਮਾ ਕਿੱਦਾਂ ਪਹਿਨਾਉਣਾ, ਜਾਂ ਦੂਸਰੇ ਲਫ਼ਜ਼ਾਂ 'ਚ ਇਹ ਕਹਿ ਲਓ ਕਿ ਉਹਨੂੰ ਕਿੱਦਾਂ ਜਿਹੜਾ ਨਾ ਪੂਰਾ ਕਰਨਾ, ਉਹਨੂੰ ਅਸੀਂ ਇੰਤਜ਼ਾਮੀਆ ਕਹਿੰਦੇ ਹਾਂ। ਜਿਹਦੇ ਵਿੱਚ ਸਾਡੇ ਸਾਰੇ ਮਹਿਕਮੇ ਆਉਂਦੇ ਆ। ਉਹਦੇ ਵਿੱਚ ਸਾਡੇ ਜਿਹੜੇ ਅਫਸਰ ਆ, ਸਾਡੀ ਬਿਊਰੋਕਰੇਸੀ ਜਿਹਨੂੰ ਕਹਿੰਦੇ ਆ ਅਫਸਰ, ਜਿੱਦਾਂ DCO ਆ, ਮੈਜਿਸਟਰੇਟ ਆ, ਕਮਿਸ਼ਨਰ ਆ, ਇੱਦਾਂ ਹੀ ਸਾਡੇ ਵਜ਼ੀਰ ਆ, ਇਹ ਸਾਰੇ ਜਿਹੜੇ ਆ ਇਹ ਉਹਦੇ ਵਿੱਚ ਯਾਨੀ ਕਹਿ ਲਓ ਇਹਨਾਂ ਨੂੰ ਇੰਤਜ਼ਾਮੀਆ ਕਹਿੰਦੇ ਆ। ਇਹ ਤਿੰਨ ਸ਼ਾਵਾਂ ਰਲ ਕੇ ਕੋਈ ਵੀ ਜਿਹੜਾ ਨਾ ਇੱਕ ਜਮਹੂਰੀ ਮੁਲਕ ਚੱਲਦਾ ਆ। ਅਤੇ ਜਿਹੜਾ ਆਪਣਾ ਪਾਰਲੀਮਾਨੀ ਨਿਜ਼ਾਮ ਆ ਨਾ, ਹੁਣ ਆਪਣੇ ਮੁਲਕ ਦੇ ਵਿੱਚ ਮੌਜੂਦ ਪਾਰਲੀਮਾਨੀ ਨਿਜ਼ਾਮ ਆ, ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਆਪਾਂ ਵੋਟ ਪਾਉਂਦੇ ਹਾਂ, ਵੋਟ ਪਾਉਣ ਤੋਂ ਬਾਅਦ ਇੱਕ ਅਸੈਂਬਲੀ ਬਣਦੀ ਆ, ਉੱਥੇ ਉਹ ਜਿਹੜੇ ਮੈਂਬਰ ਆ ਇਕੱਠੇ ਹੋ ਕੇ ਬਹਿ ਜਾਂਦੇ ਆ ਅਤੇ ਉਹ ਆਪਣਾ ਇੱਕ ਸਰਬਰਾਹ ਚੁਣਦੇ ਆ। ਉਸ ਸਰਬਰਾਹ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਵਜ਼ੀਰ ਆਜ਼ਮ। ਅਗਰ ਸੂਬੇ ਦੇ ਵਿੱਚ ਚੁਣਿਆ ਜਾਵੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਜੀ ਇਹ ਵਜ਼ੀਰ ਆਲਾ। ਉਸ ਤੋਂ ਬਾਅਦ ਉਹ ਕੀ ਕਰਦਾ ਕਿ ਉਹ ਆਪਣੀ ਮੁਲਕ ਚਲਾਉਣ ਲਈ ਇੱਕ ਕਬੀਨਾ ਬਣਾਉਂਦਾ। ਉਸ ਕਬੀਨਾ ਦੇ ਵਿੱਚ ਉਹ ਮੁਖਤਲਿਫ ਲੋਕਾਂ ਨੂੰ, ਮੁਖਤਲਿਫ ਮਹਿਕਮਿਆਂ ਦਾ ਜਿਹੜਾ ਨਾ ਉਹ ਸਰਬਰਾਹ ਲਾਉਂਦਾ, ਵੱਡਾ ਲਾਉਂਦਾ, ਆਗੂ ਲਾਉਂਦਾ, ਮੁਖਤਲਿਫ ਜਿਹੜੇ ਵੀ ਮਹਿਕਮੇ ਆ, ਜਿੱਦਾਂ ਜਿਹਨੂੰ ਅਸੀਂ ਵਜ਼ੀਰ ਕਹਿ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਉਹ ਫਿਰ ਜਿਹੜੀ ਆਪਣੀ ਉਹ ਅਸੈਂਬਲੀ ਆ ਉਹ ਕੋਈ ਕਾਨੂੰਨ ਪਾਸ ਕਰਦੀ ਆ ਜਾਂ ਕੋਈ ਜੋ ਵੀ ਕਰਦੀ ਆ, ਕੋਈ ਵੀ ਕਹਿ ਲਓ ਪਾਲਿਸੀ ਬਣਾਉਂਦੀ ਆ ਕਿ ਫਲਾਂ ਮਹਿਕਮਾ ਕਿੱਦਾਂ ਚੱਲੇਗਾ। ਅਤੇ ਉਹ ਜਿਹੜਾ ਵਜ਼ੀਰ ਆਜ਼ਮ ਆ ਉਹ ਆਪਣੀ ਉਸ ਕਬੀਨਾ ਦੇ ਜ਼ਰੀਏ, ਉਹ ਵਜ਼ੀਰਾਂ ਦੇ ਜ਼ਰੀਏ ਜਿਹੜਾ ਨਾ ਉਹਨਾਂ ਮਹਿਕਮਿਆਂ, ਜਿਹੜੇ ਵੀ ਮਹਿਕਮੇ ਮੁਲਕ ਦੇ ਵਿੱਚ ਮੌਜੂਦ ਆ, ਜਿੱਦਾਂ ਸਿਹਤ ਦਾ ਮਹਿਕਮਾ ਜੀ, ਕਾਨੂੰਨ ਦਾ ਮਹਿਕਮਾ, ਜਾਂ ਮਿਸਾਲ ਤੌਰ 'ਤੇ ਸਾਡਾ ਦਫਾਅ ਦਾ ਮਹਿਕਮਾ, ਇਸੇ ਤਰ੍ਹਾਂ ਦੀਗਰ ਜਿੰਨੇ ਵੀ ਮਹਿਕਮੇ ਆ, ਕੋਈ ਮਾਹੌਲੀਆਤ ਦਾ, ਕੋਈ ਸਕਾਫਤ ਦਾ, ਜਾਂ ਕੋਈ ਦਾਖਲਾ ਮਹਿਕਮਾ ਜਿਹਦੇ ਵਿੱਚ ਪੁਲਿਸ ਵਗੈਰਾ ਅਤੇ ਸਾਰਾ ਕੁਛ ਆ ਜਾਂਦਾ, ਇਹਨਾਂ ਮਹਿਕਮਿਆਂ ਨੂੰ ਉਹ ਚਲਾਉਂਦਾ। ਅਤੇ ਜਿਹੜੇ ਉਹ ਵਜ਼ੀਰ ਬਣਾਉਂਦਾ ਨਾ ਉਹ ਉਸੇ ਅਸੈਂਬਲੀ ਵਿੱਚੋਂ ਲੈਂਦਾ। ਯਾਨੀ ਕਿ ਜਿਹੜੇ ਸਾਡੇ MNA ਹੁੰਦੇ ਆ ਜਾਂ ਜਿਹੜੇ ਸਾਡੇ ਉਮੀਦਵਾਰ ਜਿਨ੍ਹਾਂ ਨੂੰ ਅਸੀਂ ਵੋਟ ਪਾਉਂਦੇ ਆ, ਉਹ MNA ਬਣਦੇ ਆ ਜਿਹੜੀ ਸਾਡੀ ਕੌਮੀ ਅਸੈਂਬਲੀ ਆ ਉਹਦੇ ਵਿੱਚ, ਅਤੇ ਜਾਂ ਉਹ MPA ਬਣਦੇ ਆ ਸਾਡੇ ਸੂਬਾਈ ਅਸੈਂਬਲੀਆਂ ਦੇ ਵਿੱਚ। ਦੋਵਾਂ ਸੂਰਤਾਂ ਦੇ ਵਿੱਚ ਵਜ਼ੀਰ ਆਲਾ ਜਾਂ ਵਜ਼ੀਰ ਆਜ਼ਮ ਜਿਹੜੇ ਵੀ ਵਜ਼ੀਰ ਲਾਏਗਾ ਉਹ ਉਹਨੇ ਵਿੱਚੋਂ ਹੀ ਲੈਣੇ ਆ। ਜਿਹੜੀ ਅਸੈਂਬਲੀ ਨੂੰ ਅਸੀਂ ਵੋਟ ਪਾ ਕੇ, ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਵੋਟ ਦਿੱਤਾ, ਉਹ ਜਿਹੜੇ ਉਹ ਜਿੱਤ ਕੇ ਆਏ ਆ, ਵੋਟਾਂ ਜਿੱਤ ਕੇ ਆਏ ਆ, ਉਹਨਾਂ ਲੋਕਾਂ ਨੂੰ ਹੀ
ਜਿਹੜਾ ਨਾ ਉਹ ਬਣਾਉਂਦਾ ਵਜ਼ੀਰ। ਉਹ ਯਾਨੀ ਕਿ ਇੰਤਜ਼ਾਮੀਆ ਜਿਹੜੀ ਆ ਤੇ ਸਾਡੀ ਜਿਹੜੀ ਕਹਿ ਲਓ ਕਿ ਕਾਨੂੰਨ ਸਾਜ਼ੀ ਵਾਲਾ ਸਾਡਾ ਜਿਹੜਾ ਹਿੱਸਾ ਆ, ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਹਾਂ ਜਾਂ ਥੋੜ੍ਹਾ ਮਜਲਿਸ ਸ਼ੂਰਾ ਕਹਿ ਲੈਂਦੇ ਹਾਂ, ਉਹ ਤੇ ਸਾਡੀ ਇੰਤਜ਼ਾਮੀਆ ਇੱਕੋ ਕੁਛ ਹੁੰਦਾ। ਇਹਨੂੰ ਕਹਿੰਦੇ ਆ ਜੀ ਪਾਰਲੀਮਾਨੀ ਨਿਜ਼ਾਮ। ਕਿਉਂ ਇਹਨੂੰ ਪਾਰਲੀਮਾਨੀ ਨਿਜ਼ਾਮ ਕਹਿੰਦੇ ਆ? ਕਿਉਂਕਿ ਪਾਰਲੀਮੈਂਟ ਲਫ਼ਜ਼ ਦਾ ਮਤਲਬ ਹੈ ਜਿੱਥੇ ਬਹਿ ਇੱਕ ਐਸੀ ਜਗ੍ਹਾ ਜਿੱਥੇ ਬਹਿ ਕੇ ਗੱਲਬਾਤ ਕੀਤੀ ਜਾਵੇ। ਅਤੇ ਪਾਰਲੀਮਾਨੀ ਨਿਜ਼ਾਮ ਇਹਨੂੰ ਤਾਂ ਵੀ ਕਹਿ ਦਿੱਤਾ ਜਾਂਦਾ ਕਿ ਉਹ ਪਾਰਲੀਮੈਂਟ ਹੀ ਜਿਹੜੀ ਆ, ਕਿਉਂਕਿ ਉਹਦੇ ਵਿੱਚੋਂ ਹੀ ਲੋਕ ਮਹਿਕਮਿਆਂ ਦੇ ਸਰਬਰਾਹ ਹੁੰਦੇ ਆ। ਉਹਨਾਂ ਦਾ ਜਿਹੜਾ ਵੱਡਾ ਸਰਬਰਾਹ ਵਜ਼ੀਰ ਆਜ਼ਮ ਹੁੰਦਾ, ਜੇ ਸੂਬੇ 'ਚ ਹੋਵੇ ਤਾਂ ਵਜ਼ੀਰ ਆਲਾ ਹੁੰਦਾ, ਅਤੇ ਉਹ ਆਪਣੇ ਜਿਹੜੇ ਮਹਿਕਮੇ ਆ ਉਹਨਾਂ ਨੂੰ ਚਲਾਉਂਦਾ। ਯਾਨੀ ਕਿ ਇੰਤਜ਼ਾਮੀਆਂ ਦੇ ਵਿੱਚ ਅਤੇ ਕਾਨੂੰਨ ਸਾਜ਼ੀ ਕਰਨ ਵਾਲੀ ਜਿਹੜੀ ਕਹਿ ਲਓ ਬ੍ਰਾਂਚ ਆ ਜਾਂ ਸ਼ਾਖ ਆ, ਉਹਦੇ ਵਿੱਚ ਉਹ ਕੋਈ ਦੂਰੀ ਨਹੀਂ ਹੁੰਦੀ, ਉਹ ਇੱਕ ਦੂਏ ਦੇ ਵਿੱਚੋਂ ਹੀ ਬਣਦੇ ਆ। ਯਾਨੀ ਕਿ ਉਹ ਵਜ਼ੀਰ ਆਜ਼ਮ ਜਿਹੜਾ ਉਹ ਇੰਤਜ਼ਾਮੀਆਂ ਦਾ ਸਰਬਰਾਹ ਵੀ ਆ, ਅਤੇ ਉਹ ਜਿਹੜਾ ਹੈਗਾ ਦੂਏ ਪਾਸੇ ਉਹ ਜਿਹੜੀ ਕਹਿ ਲਓ ਕਿ ਜਿਹੜੀ ਸਾਡੀ ਪਾਰਲੀਮੈਂਟ ਆ ਉਹਦਾ ਵੀ ਉਹ ਜਿਹੜਾ ਸਰਬਰਾਹ ਆ। ਇਹਨੂੰ ਅਸੀਂ ਕਹਿੰਦੇ ਹਾਂ ਪਾਰਲੀਮਾਨੀ ਨਿਜ਼ਾਮ। ਪਾਕਿਸਤਾਨ ਦੇ ਵਿੱਚ ਇਸ ਟਾਈਮ ਪਾਰਲੀਮਾਨੀ ਨਿਜ਼ਾਮ ਰਾਇਜਾ ਇੰਤਖਾਬਾਤ ਆਉਣ ਵਾਲੇ ਆ, ਜਿਹਦੇ ਵਿੱਚ ਅਸੀਂ ਹੁਣ ਵੋਟਾਂ ਕਰਾਂਗੇ। ਜਿਹੜੇ ਲੋਕ ਜਿੱਤਣਗੇ ਉਹ ਜਾ ਕੇ ਵੋਟ ਕਰਕੇ ਇੱਕ ਜੇ ਸੂਬਾ ਹੋਇਆ ਤਾਂ ਉਹਦੇ ਵਿੱਚ ਵਜ਼ੀਰ ਆਲਾ ਚੁਣਨਗੇ। ਇੱਦਾਂ ਜਿਹੜੇ ਸਾਡੇ MNA ਹੋਣਗੇ ਉਹ ਇੱਕ ਵਜ਼ੀਰ ਆਜ਼ਮ ਜਿਹੜਾ ਉਹਨੂੰ ਚੁਣਨਗੇ, ਅਤੇ ਉਸ ਤੋਂ ਬਾਅਦ ਫਿਰ ਉਹ ਸਾਡੇ ਜਿਹੜਾ ਵਜ਼ੀਰ ਆਜ਼ਮ ਆ ਉਹ ਅਸੈਂਬਲੀ ਨੂੰ ਵੀ ਚਲਾਏਗਾ, ਅਤੇ ਉਹਦੇ ਨਾਲ ਉਹ ਕੀ ਕਰੇਗਾ, ਉਹ ਇੰਤਜ਼ਾਮੀਆਂ ਨੂੰ ਵੀ ਚਲਾਏਗਾ, ਜਿਹੜੇ ਬਾਕੀ ਮੁਲਕ ਚਲਾਉਣ ਲਈ ਬਾਕੀ ਸਾਰੇ ਮਹਿਕਮੇ ਆ। ਹੁਣ ਅਸੀਂ ਗੱਲ ਕਰਾਂਗੇ ਸਦਾਰਤੀ ਨਿਜ਼ਾਮ ਕੀ ਹੁੰਦਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਦਾਰਤੀ ਨਿਜ਼ਾਮ ਦੇ ਵਿੱਚ ਜਿਹੜੀ ਸਿੱਧੀ ਜੀ ਗੱਲ ਆ ਉਹ ਇਹ ਆ ਵੀ ਸਦਰ ਅਤੇ ਜਿਹੜੀ ਅਸੈਂਬਲੀ ਹੈ ਨਾ ਉਹਦੇ ਦਰਮਿਆਨ ਕੋਈ ਤਲਕ ਨਹੀਂ ਹੁੰਦਾ। ਸਦਰ ਜਿਹੜਾ ਹੈਗਾ ਉਹ ਬਿਲਕੁਲ ਇੱਕ ਅਲੱਗਾ ਤੌਰ 'ਤੇ ਸਿਲੈਕਟ ਕੀਤਾ ਜਾਂਦਾ, ਉਹਦਾ ਅਲੱਗਾ ਇੰਤਖਾਬ ਹੁੰਦਾ, ਅਤੇ ਅਸੈਂਬਲੀ ਦਾ ਇੰਤਖਾਬ ਜਿਹੜਾ ਉਹ ਅਲੱਗਾ ਹੁੰਦਾ। ਔਰ ਇਹ ਵੀ ਹੋ ਸਕਦਾ ਕਿ ਅਸੈਂਬਲੀ ਦੇ ਵਿੱਚ ਹੋਰ ਪਾਰਟੀ ਆ ਜਾਵੇ ਜਿੱਤ ਕੇ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ, ਕਿਉਂਕਿ ਅਸੈਂਬਲੀ ਦੇ ਜਿਹੜੇ ਇੰਤਖਾਬ ਆ ਜਿਹਨੂੰ ਕਾਂਗਰਸ ਕਹਿੰਦੇ ਆ ਉਹ 2 ਸਾਲ ਬਾਅਦ ਹੁੰਦੇ, ਅਤੇ 2 ਸਾਲ ਬਾਅਦ ਇਹ ਹੋ ਸਕਦਾ ਵੀ ਲੋਕ ਹੋਰ ਕਿਸੇ ਸਿਆਸੀ ਜਮਾਤ ਨੂੰ ਵੋਟ ਦੇ ਦੇਣ। ਲੇਕਿਨ ਸਦਰ ਜਿਹੜਾ ਹੈਗਾ ਉਹ ਆਪਣੀ 4 ਸਾਲ ਦੀ ਮੁੱਦਤ ਪੂਰੀ ਕਰੇਗਾ, ਜਾਂ ਇਹ ਆ ਵੀ ਕੋਈ ਮਸਲੇ ਦੇ ਤਹਿਤ ਉਹਦਾ ਮੁਆਖਜ਼ਾ ਹੋ ਸਕਦਾ, ਜਿਹਨੂੰ ਇੰਗਲਿਸ਼ ਵਿੱਚ ਇੰਪੀਚਮੈਂਟ ਕਹਿੰਦੇ। ਖੈਰ ਇਹ ਸਾਡੀ ਫਿਲਹਾਲ ਜਿਹੜਾ ਨਾ ਮੁਆਖਜ਼ਾ ਜ਼ੇਰੇ ਬਹਿਸ ਨਹੀਂ ਹੈਗਾ। ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਸਦਾਰਤੀ ਨਿਜ਼ਾਮ ਕੀ ਆ। ਸਦਾਰਤੀ ਨਿਜ਼ਾਮ ਦੇ ਵਿੱਚ ਜਿਸ ਤਰ੍ਹਾਂ ਮੈਂ ਅਮਰੀਕਾ ਦੀ ਮਿਸਾਲ ਦਿੰਦਾ ਤੁਹਾਨੂੰ, ਉੱਥੇ ਇਹ ਹੁੰਦਾ ਕਿ ਮੁਖਤ ਸਿਆਸੀ ਜਮਾਤਾਂ ਕੁਛ ਲੋਕਾਂ ਨੂੰ ਖੜਾ ਕਰਦੀਆਂ, ਲੋਕ ਉਹਨਾਂ ਨੂੰ ਵੋਟ ਕਰਦੇ ਆ। ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹੈਗੇ ਆ ਸਾਰੀਆਂ ਅਮਰੀਕਾ ਦੀਆਂ ਰਿਆਸਤਾਂ 'ਚ ਖੜੇ ਕਰਦੀਆਂ ਸਿਆਸੀ ਜਮਾਤਾਂ, ਉਹ ਮਿਲ ਕੇ ਇੱਕ ਇਲੈਕਟੋਰਲ ਕਾਲਜ ਬਣਾਉਂਦੀਆਂ। ਉਹ ਜਿਹੜਾ ਇਲੈਕਟੋਰਲ ਕਾਲਜ ਹੈ ਨਾ, ਉਹ ਜਿਹੜੇ ਬੰਦੇ ਆ ਉਹ ਲੋਕ ਹੀ ਹੁੰਦੇ ਆ, ਉਹ ਜਿਹੜੇ ਆ ਉਹ ਵੋਟ ਕਰਦੇ ਆ, ਅਤੇ ਅਮਰੀਕਾ ਦਾ ਸਦਰ ਜਿਹੜਾ ਨਾ ਉਹਦਾ ਚੁਣਾਵ ਹੋ ਜਾਂਦਾ, ਜਾਂ ਕਹਿ ਲਓ ਕਿ ਉਹਦਾ ਵੋਟਾਂ ਪੈਂਦੀਆਂ, ਉਹ ਸਿਲੈਕਟ ਹੋ ਜਾਂਦਾ, ਅਤੇ ਉਹ 4 ਸਾਲ ਲਈ ਅਮਰੀਕਾ ਦਾ ਸਦਰ ਰਹਿੰਦਾ। ਅਤੇ ਉਹ ਜਿਹੜੇ ਲੋਕ ਆ ਜਿਨ੍ਹਾਂ ਨੇ ਵੋਟ ਕਰਕੇ ਉਹਨੂੰ ਸਦਰ ਬਣਾਇਆ ਹੁੰਦਾ, ਉਹਨਾਂ ਦਾ ਕੰਮ ਖਤਮ ਹੋ ਜਾਂਦਾ। ਉਹ ਇਸ ਵਾਸਤੇ ਹੀ ਸਿਲੈਕਟ ਕੀਤੇ ਜਾਂਦੇ ਆ ਕਿ ਉਹ ਸਿਰਫ ਸਦਰ ਚੁਣ ਲਿਆ ਜਾਵੇ। ਲੇਕਿਨ ਜਿਹੜੀ ਉਹਨਾਂ ਦੀ ਅਸੈਂਬਲੀ ਆ ਜਿਹਨੂੰ ਉਹ ਕਾਂਗਰਸ ਕਹਿੰਦੇ ਆ, ਉਹਦੇ ਵਿੱਚ ਅਲੱਗ ਤੋਂ ਜਿਹੜੇ ਆ ਜਿੱਦਾਂ ਸਾਡੇ ਨੈਸ਼ਨਲ ਅਸੈਂਬਲੀ ਦੇ MNA ਹੁੰਦੇ ਆ, ਉਹ ਉਹਨਾਂ ਦੇ ਜਿਹੜੇ ਕਾਂਗਰਸ ਦੇ ਮੈਂਬਰ ਆ ਉਹ ਅਲੱਗ ਉਹਨਾਂ ਦਾ ਇਲੈਕਸ਼ਨ ਹੁੰਦਾ, ਉਹ ਅਲੱਗ ਜਿਹੜੇ ਵੋਟ ਲੈ ਕੇ ਆਉਂਦੇ ਆ, ਔਰ ਕਾਂਗਰਸ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਅਤੇ ਪਾਰਲੀਮਾਨੀ ਨਿਜ਼ਾਮ ਦੇ ਵਿੱਚ ਤਾਂ ਜਿਹੜਾ ਵਜ਼ੀਰ ਆਜ਼ਮ ਹੁੰਦਾ, ਉਹ ਜਿਹੜੀ ਅਸੈਂਬਲੀ ਹੈ ਉਹਦਾ ਵੀ ਸਰਬਰਾਹ ਹੁੰਦਾ। ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਸਦਾਰਤੀ ਨਿਜ਼ਾਮ ਦੇ ਵਿੱਚ ਸਦਰ ਬਿਲਕੁਲ ਇੱਕ ਅਲੱਗਾ ਸ਼ਾਇਦ ਆ, ਔਰ ਉਹ ਇੰਤਜ਼ਾਮੀਆਂ ਦਾ ਸਰਬਰਾਹ ਹੁੰਦਾ। ਇੰਤਜ਼ਾਮੀਆਂ ਕੀ ਆ? ਇੰਤਜ਼ਾਮੀਆਂ ਇਹ ਹੀ ਆ ਸਾਡੇ ਮਹਿਕਮੇ, ਜਿਹਦੇ ਵਿੱਚ ਸਾਡੇ ਮੁਖਤਲਿਫ ਕਿਸਮ ਦੇ ਮਹਿਕਮੇ, ਜਿੱਦਾਂ ਸਿਹਤ ਦਾ ਮਹਿਕਮਾ, ਕਾਨੂੰਨ ਦਾ ਮਹਿਕਮਾ, ਇੱਦਾਂ ਹੀ ਕਹਿ ਲਓ ਕਿ ਸਾਡਾ ਦਾਖਲਾ ਦਾ ਮਹਿਕਮਾ, ਜਾਂ ਕੋਈ ਮਹਿਕਮਾ ਖਾਰਜਾ। ਅਤੇ ਸਦਰ ਕੀ ਕਰਦਾ, ਉਹ ਬਾਹਰੋਂ ਪ੍ਰਾਈਵੇਟ ਲੋਕ ਆ ਜਿਹੜੇ ਉਹ ਸਮਝਦਾ ਕਿ ਕਾਬਲ ਆ, ਉਹਨਾਂ ਨੂੰ ਲੈ ਕੇ ਉਹ ਮਹਿਕਮਿਆਂ ਦੇ ਆਗੂ ਲਾਉਂਦਾ। ਉਹਨਾਂ ਆਗੂਆਂ ਨੂੰ ਅਮਰੀਕਾ ਦੇ ਵਿੱਚ ਸੈਕਟਰੀ ਕਿਹਾ ਜਾਂਦਾ, ਜਾਂ ਵਜ਼ੀਰ ਵੀ ਕਿਹਾ ਜਾ ਸਕਦਾ, ਜਾਂ ਜੋ ਵੀ ਕਿਸੇ ਮੁਲਕ ਦੇ ਤਹਿਤ, ਯਾਨੀ ਕਿ ਉਹ ਜਿੱਦਾਂ ਹੁਣ ਇੰਡੀਆ ਦੇ ਵਿੱਚ ਮੁੱਖੀ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਹਿੰਦੀ ਦੇ ਵਿੱਚ। ਇਸੇ ਤਰ੍ਹਾਂ ਉਹ ਜਿਹੜਾ ਨਾ ਉਹ ਲੋਕਾਂ ਨੂੰ ਜਿਹੜੇ ਉਹਦੇ ਵੀ ਲੋਕ ਹੁੰਦੇ ਆ ਜਿਹੜੇ ਉਹ ਸਮਝਦਾ ਕਾਬਲ ਆ, ਉਹਦੀ ਪਸੰਦ ਦੇ, ਉਹਨਾਂ ਨੂੰ ਉਹ ਮਹਿਕਮਿਆਂ ਦਾ ਸਰਬਰਾਹ ਲਾਉਂਦਾ। ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿੱਦਾਂ ਪਾਰਲੀਮਾਨੀ ਨਿਜ਼ਾਮ ਆ, ਜਿੱਦਾਂ ਆਪਣੇ ਮੁਲਕ ਦੇ ਵਿੱਚ ਵਜ਼ੀਰ ਆਜ਼ਮ ਪਾਬੰਦ ਆ ਕਿ ਉਹਨੇ ਅਗਰ ਕੋਈ ਵਜ਼ੀਰ ਲਾਉਣਾ ਤਾਂ ਉਹ ਅਸੈਂਬਲੀ ਦਾ ਮੈਂਬਰ ਜਿਹੜਾ ਹੋਣਾ ਆਮ ਤੌਰ 'ਤੇ ਉਹ ਜ਼ਰੂਰੀ। ਅਗਰ ਉਹ ਅਸੈਂਬਲੀ ਦਾ ਮੈਂਬਰ ਹੋਏਗਾ ਤਾਂ ਫਿਰ ਹੀ ਆਪਾਂ ਜਿਹੜਾ ਨਾ ਉਹਨੂੰ ਦੂਸਰਾ, ਜਾਂ ਉਹ ਸੈਨੇਟ ਦਾ ਮੈਂਬਰ ਹੋਵੇ ਸਾਡੇ ਦਾ, ਜਾਂ ਕੌਮੀ ਅਸੈਂਬਲੀ ਦਾ ਮੈਂਬਰ ਹੋਵੇ, ਅਤੇ ਫਿਰ ਹੀ ਅਸੀਂ ਉਹਨੂੰ ਜਿਹੜਾ ਹੈਗਾ
ਦੂਸਰਾ ਕੋਈ ਮਹਿਕਮੇ ਕਿਸੇ ਦਾ ਵਜ਼ੀਰ ਬਣਾ ਸਕਦੇ ਹਾਂ, ਜਿਹਨੂੰ ਅਸੀਂ ਮਿਨਿਸਟਰ ਕਹਿੰਦੇ ਹਾਂ। ਬਾਜ਼ ਦਫਾ ਜਿੱਦਾਂ ਹੁਣ ਮੁਫਤਾ ਇਸਮਾਈਲ, ਹੁਣ ਇੱਕ ਸਵਾਲ ਪੈਦਾ ਹੋਏਗਾ ਤੁਹਾਡੇ ਦਿਲਾਂ 'ਚ ਕਿ ਮੁਫਤਾ ਇਸਮਾਈਲ ਸਾਹਿਬ ਨੇ ਕਿਤੋਂ ਇਲੈਕਸ਼ਨ ਨਹੀਂ ਲੜਿਆ ਸੀ ਜਾਂ ਪਿਛਲੀ ਹਕੂਮਤ ਦੇ ਵਿੱਚ ਉਹ ਕੁਛ ਅਰਸਾ ਵਜ਼ੀਰ ਖਜ਼ਾਨਾ ਰਹੇ। ਇਹ ਕੋਈ ਖਾਸ ਟਾਈਮ ਪੀਰੀਅਡ ਲਈ ਇੱਦਾਂ ਲਿਆਂਦਾ ਜਾ ਸਕਦਾ ਬੰਦਾ, ਲੇਕਿਨ ਫਿਰ ਵੀ ਉਹਨੂੰ ਬਾਅਦ ਦੇ ਵਿੱਚ ਇਲੈਕਸ਼ਨ ਕਰਵਾ ਕੇ ਤੇ ਉਹਨੂੰ ਮੈਂਬਰ ਬਣਾਉਣਾ ਸੈਨੇਟ ਦਾ ਜਾਂ ਜਿਸ ਤਰ੍ਹਾਂ ਪਾਰਲੀਮੈਂਟ ਆ ਜਾਂ ਅਸੈਂਬਲੀ ਜਾਂ ਨੈਸ਼ਨਲ ਅਸੈਂਬਲੀ, ਉਹਦਾ ਜ਼ਰੂਰੀ ਆ। ਲੇਕਿਨ ਸਾਦਾ ਫਰਕ ਇਹ ਹੀ ਆ ਕਿ ਪਾਰਲੀਮਾਨੀ ਨਿਜ਼ਾਮ ਦੇ ਵਿੱਚ ਇੰਤਜ਼ਾਮੀਆ ਜਿਹੜੀ ਆ, ਜਿਹਦੇ ਵਿੱਚ ਸਾਡੇ ਸਾਰੇ ਮਹਿਕਮੇ, ਸਾਡੀ ਬਿਊਰੋਕ੍ਰੇਸੀ ਆ ਜਾਂ DCO, ਕਮਿਸ਼ਨਰ ਆ, ਡਿਪਟੀ ਕਮਿਸ਼ਨਰ ਆ, ਸੈਕਟਰੀ, ਪਾਰਲੀਮਾਨੀ ਨਿਜ਼ਾਮ ਦੇ ਵਿੱਚ ਇਹ ਉਹਨਾਂ ਲੋਕਾਂ ਦੇ ਹੀ ਥੱਲੇ ਰਹਿ ਕੇ ਕੰਮ ਕਰਦੇ ਆ ਜਿਹੜੇ ਲੋਕ ਅਸੈਂਬਲੀ ਦੇ ਮੈਂਬਰ ਹੁੰਦੇ ਆ। यानी कि वो MNA होणगे, जे सूबा होएगा तो MPA होणगे। लेकिन सदारती निज़ाम दे विच इस तरह नहीं गा। सदर एक अलहदा शै आ ते एक जिहड़ी कानून साजी दा महकमा वो एक अलहदा शै। उन्हां दे दरम्यान कोई तल्लक नहीं हुंदा। कौम उन्हां दी असैंबली दा सदारती निज़ाम दे विच अलहदा इलैक्शन हुंदा ते वो जिहड़ा असैंबली बनदी रहिंदी आ, टुटदी रहिंदी आ, लेकिन सदर अपनी जिहड़ा वो मुद्दत पूरी करता। इत्थे असैंबली खत्म हुंदी आ पार्लीमानी निज़ाम दे विच ते वज़ीर आज़म जिहड़ा हैगा वो भी चला जांदा, फिर दोबारा असैंबली बनदी आ ते वज़ीर आज़म बनदा। सदारती निज़ाम दे विच जिहड़ा है वो सदर बिल्कुल अलहदा। मैं फिर इत्थे दोहरावांगा, इस गल नूं समझण दी कोशिश करनी चाहीदी आ कि सदारती निज़ाम दे विच सदर दा जिहड़ा इंतखाब आ या इलैक्शन आ या चुनौती आ वो वखरी हुंदी आ ते कानून साजी लई कांग्रेस दी या असैंबली दी या पार्लीमेंट दी जिहड़ी है ना वो चुनौती वखरी हुंदी है। वो ये हो सकदा कि सदर नूं उस जमात की हमायत हासिल होवे जिहड़ी कि उत्थे कांग्रेस दे विच या पार्लीमेंट च मौजूद आ, ते इस तरह नहीं भी हो सकदा। बाज़ दफ़ा इदां हुंदा कि सदर की मुद्दत 2 साल पूरी होई हुंदी है जे ते लोग 2 सालां बाद या मुल्क ने 3 साल रखे होए, या यह भी हो सकदा कि बराबरी तौर पर इलैक्शन करा लिया जाने एक बारी सदर दे ते कांग्रेस दे भी, असैंबली दे भी। लेकिन ये तो आइन के उत्ते डिपेंड करदा ना कि आइन के उत्ते इस शायद है ना कि आइन किदां दा, आइन की कहंदा। तो अमरीका के आइन के मुताबिक यह है कि सदर 4 साल ही हुंदा ते मेरा ख्याल उन्हां दी जिहड़ी असैंबली आ वो 2 साल की हुंदी, जिहड़ा कि हुण मौजूदा दौर दे विच बेहतरीन सदारती निज़ाम समझिया जांदा। ये जी बुनियादी फ़र्क सीगा पार्लीमानी निज़ाम दे विच ते सदारती निज़ाम दे विच। अच्छा, हुण ये सवाल पैदा हो सकता कि सदर तो पार्लीमानी निज़ाम दे विच भी मौजूद आ, जिद्दां पाकिस्तान दे विच आरफ अलवी साहब सदर पाकिस्तान आ, इस तरह इंडिया दे विच भी मौजूद आ। लेकिन पार्लीमानी निज़ाम दे विच जिहड़ा सदर आ वो एडा तकड़ा नहीं हुंदा, जबकि सदारती निज़ाम दे विच सदर बहुत तकड़ा हुंदा। सदारती निज़ाम दे विच सदर आइनी सरबराह भी हुंदा, रियासत दा ते हुकूमत दा सरबराह भी हुंदा। लेकिन पार्लीमानी निज़ाम दे विच जिहड़ा सदर आ वो सिर्फ आइनी सरबराह हुंदा रियासत दा, लेकिन हुकूमती सरबराह वज़ीर आज़म हुंदा। इस वास्ते पार्लीमानी निज़ाम दे विच जिन्ने भी हुकूमती मामलात आ वो सारे वज़ीर आज़म दे इर्द गिर्द घूमदे आ, और इस वास्ते वज़ीर आज़म बड़ा तकड़ा हुंदा सदर के मुकाबले विच, और सदर दे इख्तियारात ना होण दे बराबर हुंदे आ। मैं फिर दोबारा इस गल नूं इत्थे दोहरा दिना कि सदर जिहड़ा सदारती निज़ाम दे विच बहुत तगड़ा हुंदा, और जिहड़ा सदर पार्लीमानी निज़ाम दे विच मौजूद आ वो सदर जिहड़ा अलामती एक अहुदा, एक कह लो कि तुसीं जिहनूं इंग्लिश विच कहिंदे आ ऑनरेरी अहुदा हैगा, और उहदे कोल बहुत ही महदूद किस्म दीआं जिहड़ियां ना वो इख्तियारात हुंदे आ। हमेशा चढ़दियां कलावां च रवो। मेरे चैनल नूं लाइक करो, सबसक्राइब करो, ताकि मेरी हौसला अफजाई होवे, मैं मां बोली की खिदमत करदा रहां। अल्लाह हाफिज़।